ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਜ਼ੀਫਾ ਘੁਟਾਲਾ ਤਾਂ ਸੁਣਦੇ ਆ, 2 ਸਰਕਾਰਾਂ ਤੋਂ ਲਗਾਤਾਰ ਸੁਣ ਰਹੇ ਆ। ਸਾਧੂ ਸਿੰਘ ਧਰਮਸੋਤ ਨੂੰ ਬਿਹਤਰ ਪਤਾ ਹੈ ਕਿ ਵਜ਼ੀਫਾ ਘੁਟਾਲਾ ਕੀ ਹੈ, ਜ਼ਿਆਦਾ ਤਫਸੀਲ ਉਹਨਾਂ ਉਹ ਦੱਸ ਸਕਦੇ ਆ। ਹੁਣ ਤਾਂ ਵਜ਼ੀਫਾ ਘੁਟਾਲਾ ਤਾਂ ਛੱਡੋ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਵੀ ਖਾ ਗਏ ਅਧਿਕਾਰੀ। ਰਮੀਨ ਜੀ, ਇਹ ਤੋਂ ਵੱਧ ਹੋਰ ਬੇਸ਼ਰਮੀ ਕੀ ਹੋ ਸਕਦੀ ਹੈ ਕਿ ਅਸੀਂ ਜਵਾਕਾਂ ਦੇ ਲੋੜਵੰਦ ਪਰਿਵਾਰਕ, ਗਰੀਬ ਪਰਿਵਾਰਕ, ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਕ ਜਵਾਕਾਂ ਦੇ ਲੀੜੇ ਤੱਕ ਨਹੀਂ ਛੱਡ ਰਹੇ। ਜੀ ਜੀ, ਮਤਲਬ ਹੱਦ ਹੈ ਜਿਨ੍ਹਾਂ ਦਾ ਢਿੱਡ ਸਰਕਾਰੀ ਨੌਕਰੀਆਂ ਲੱਗ ਕੇ, ਸਰਕਾਰੀ ਅਹੁਦਿਆਂ ਤੇ ਬੈਠ ਕੇ, ਮੰਤਰੀਆਂ, ਸੰਤਰੀਆਂ, MLA, ਮਾਸਟਰ, BDO, DO ਸਾਰਾ ਕੁਝ ਲੱਗ ਕੇ ਵੀ ਤੁਹਾਡਾ ਢਿੱਡ ਇੰਨੀਆਂ ਤਨਖਾਹਾਂ ਭੱਤੇ ਲੈ ਕੇ ਨਹੀਂ ਭਰਦਾ, ਤਾਂ ਉਹ ਵਰਦੀਆਂ ਨਾਲ ਭਰ ਜੂਗਾ। ਉਹ 600 ਰੁਪਇਆ ਜਿਹੜਾ ਸਰਕਾਰ ਨੇ ਪਰ ਬੱਚੇ ਲਈ ਅਲਾਟ ਕੀਤਾ, ਤੁਸੀਂ ਉਹ ਚੋਂ ਵੀ 150, 200, 300 ਤੱਕ ਰੁਪਈਆ ਖਾ ਗਏ। ਇਹ ਤੋਂ ਬੇਸ਼ਰਮੀ ਦੀ ਹੱਦ ਹੋਰ ਕੀ ਹੋ ਸਕਦੀ ਹੈ। ਔਰ ਇਹ ਪੈਸਾ ਹੁਣ ਕੋਈ ਕੈਪਟਨ ਦੀ ਸਰਕਾਰ 'ਚ ਨਹੀਂ ਖਾਧਾ, ਇਹ ਕੋਈ ਬਾਦਲ ਦੀ ਸਰਕਾਰ 'ਚ ਨਹੀਂ ਖਾਧਾ, ਕੋਈ ਚੰਨੀ ਸਰਕਾਰ 'ਚ ਨਹੀਂ ਖਾਧਾ, ਕਿਉਂਕਿ ਉਸ ਟਾਈਮ ਤਾਂ ਬੜੇ ਬੜੇ ਘੁਟਾਲੇ ਵੀ ਕੀਤੇ ਨੇ। ਉਸ ਟਾਈਮ ਤਾਂ ਪੁਲ ਤੱਕ ਖਾਧੇ ਨੇ, ਉਸ ਟਾਈਮ ਤਾਂ ਰੰਗਾਂ ਦੇ ਨਾਂ ਦੇ ਉੱਤੇ, ਬੱਸਾਂ ਦੇ ਨਾਂ ਦੇ ਉੱਤੇ ਪਤਾ ਨਹੀਂ ਕਿਹੜੇ ਕਿਹੜੇ, ਹੈ ਨਾ। ਸੋ ਤਾਂ ਘੁਟਾਲੇ ਬਹੁਤ ਬੜੇ ਹੋਏ ਨੇ, ਕੋਈ ਕੇਬਲ ਮਾਫੀਆ, ਕੋਈ ਰੇਤ ਮਾਫੀਆ, ਕੋਈ ਸ਼ਰਾਬ ਮਾਫੀਆ। ਤੇ ਆਹ ਨਵੀਂ ਸਰਕਾਰ ਦੇ ਇਹਨਾਂ 10 ਮਹੀਨਿਆਂ 'ਚ ਚੰਨ ਚੜਿਆ। ਔਰ ਇਹ 10 ਮਹੀਨਿਆਂ 'ਚ ਵੀ ਨਹੀਂ, 1.5 ਮਹੀਨਿਆਂ 'ਚ 21 ਲੱਖ ਰੁਪਏ, 21 ਕਰੋੜ ਰੁਪਈਆ ਖਾ ਗਏ। ਠੀਕ ਹੈ, 1.5 ਮਹੀਨੇ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਕੰਮ ਦੇ ਲਈ 21 ਕਰੋੜ ਰੁਪਈਆ ਜਾਰੀ ਕੀਤਾ ਤੇ 21 ਕਰੋੜ ਰੁਪਈਏ ਦੇ ਵਿੱਚੋਂ ਹੁਣ ਕਿੰਨੇ ਖਾ ਗਏ ਤੇ ਕਿੰਨਿਆਂ ਦੇ ਲੀੜੇ ਲੈ ਕੇ ਦਿੱਤੇ ਜਵਾਕਾਂ ਨੂੰ, ਇਹ ਆਪਣੀ ਹਿਸਾਬ ਹੈ। 3,51,724 ਵਿਦਿਆਰਥੀਆਂ ਦੇ ਲਈ ਜੀ ਜਾਰੀ ਹੁੰਦਾ ਹੈ 21 ਕਰੋੜ ਰੁਪਈਆ, ਤੇ 9 ਜਨਵਰੀ 2023 ਨੂੰ, ਤੇ 9 ਜਨਵਰੀ 2023 ਤੋਂ ਲੈ ਕੇ ਹੁਣ ਤੱਕ ਦੇਖ ਲਓ ਜੀ ਕਿੰਨਾ ਸਮਾਂ ਆਇਆ ਜੀ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਇਹ ਕਰੀਬ 1.5 ਮਹੀਨੇ ਦਾ ਵਕਫਾ ਬਣਦਾ। ਇਸ 1.5 ਮਹੀਨੇ ਦੇ ਵਿੱਚ 21 ਕਰੋੜ ਦੀ 600 ਰੁਪਈਆ ਪਰ ਜਵਾਕ ਦੇ ਲਈ ਅਲਾਟ ਹੋਈ ਸੀ। ਪਰ ਕੀਤਾ ਕੀ, ਇਹਦੇ ਵਿੱਚ ਹਦਾਇਤ ਸੀ ਪ੍ਰਵੀਨ ਜੀ ਕਿ ਸਕੂਲ ਦੀ ਜਿਹੜੀ ਮੈਨੇਜਮੈਂਟ ਕਮੇਟੀ ਆ, ਸਰਕਾਰੀ ਸਕੂਲ ਜਿਹੜੇ ਪ੍ਰਾਇਮਰੀ ਸਕੂਲ ਨੇ ਜਾਂ ਪ੍ਰੀ ਪ੍ਰਾਇਮਰੀ ਸਕੂਲ ਨੇ, ਉਹਨਾਂ ਲਈ ਆ ਇਹ, ਛੋਟੇ ਬੱਚਿਆਂ ਦੇ ਲਈ, ਕਿ ਉਹਨਾਂ ਦੇ ਲਈ ਜਿਹੜੀ ਸਕੂਲ ਦੀ ਮੈਨੇਜਮੈਂਟ ਕਮੇਟੀ ਆ ਉਹ ਜਵਾਕਾਂ ਨੂੰ ਵਰਦੀਆਂ ਖਰੀਦ ਕੇ ਦੇਗੀ। ਠੀਕ ਹੈ। ਪਰ ਹੋਇਆ ਕੀ, ਜਿਹੜੇ DO ਆਫਿਸ ਨੇ, ਉਹਨਾਂ ਅਫਸਰਾਂ ਨੇ ਤੇ ਅਧਿਕਾਰੀਆਂ ਨੇ ਕਿਹਾ ਕਿ ਨਾ ਵਰਦੀਆਂ ਅਸੀਂ ਲੈ ਕੇ ਦੇਵਾਂਗੇ ਜੀ, ਪੈਸਾ ਨਹੀਂ ਥੱਲੇ ਭੇਜਿਆ, ਵਰਦੀਆਂ ਆਪ ਖਰੀਦ ਕੇ ਦਿੱਤੀਆਂ। ਤੁਹਾਡੇ ਧਿਆਨ 'ਚ ਹੋਣਾ, ਜਦੋਂ ਤੁਸੀਂ ਵਜ਼ੀਫੇ ਘੁਟਾਲੇ ਦੀ ਗੱਲ ਕਰ ਰਹੇ ਸੀ, ਤਾਂ ਤੁਹਾਡੇ ਧਿਆਨ 'ਚ ਹੋਣਾ ਕਿ ਇੱਕ ਚਰਚਾ ਕਿੰਨੀ ਵਾਰ ਖੁੱਲ ਕੇ ਆਈ ਕਿ ਇੱਕ ਜਵਾਕ ਨੂੰ ਕਿੰਨੀ ਥਾਂ ਦਾਖਲ ਦਿਖਾਇਆ ਗਿਆ ਵਜ਼ੀਫਾ ਦੀ ਸਬਸਿਡੀ ਵਾਲੇ ਉਹ ਪੈਸੇ ਲੈਣ ਦੇ ਚੱਕਰ 'ਚ। ਹਾਂਜੀ, ਇੱਕੋ ਵਿਦਿਆਰਥੀ ਨੂੰ ਵੱਖ-ਵੱਖ ਸਟਰੀਮ 'ਚ ਵੀ ਦਿਖਾਤਾ, ਵੱਖ-ਵੱਖ ਕਾਲਜਾਂ 'ਚ ਵੀ ਦਿਖਾਤਾ। ਇੱਥੇ ਤਾਂ ਪ੍ਰਵੀਨ ਜੀ ਸਿਰਾ ਕੀਤਾ ਅੱਛਾ ਖਾਣ ਵਾਲਿਆਂ ਨੇ ਜੀ। ਜਵਾਕ ਪਿੰਡ ਦੇ ਵਿੱਚ ਕਿੰਨੇ ਨੇ ਪ੍ਰਾਇਮਰੀ ਦੀ ਉਮਰ ਦੇ, ਉਹਨਾਂ ਨੂੰ ਸਾਰਿਆਂ ਨੂੰ ਸਰਕਾਰੀ 'ਚ ਦਾਖਲ ਕਰ ਲਿਆ, ਚਾਹੇ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ। ਠੀਕ ਹੈ। ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਜਵਾਕਾਂ ਨੂੰ ਰਜਿਸਟਰ 'ਚ ਦਾਖਲ ਕੀਤਾ। ਠੀਕ ਹੈ। ਤੇ ਰਜਿਸਟਰ 'ਚ ਉਹਨਾਂ ਦੇ ਨਾਂ ਤੇ ਵਰਦੀਆਂ ਖਰੀਦ ਲਈਆਂ ਤੇ ਰਜਿਸਟਰ 'ਚ ਵੰਡਤੀਆਂ। ਇਹ ਤਾਂ ਸਿੱਧਾ ਘਪਲਾ ਜੀ। ਫਿਰ ਜਵਾਕਾਂ ਦੀ ਸ਼ਕਲ ਸੂਰਤ, ਪਰਿਵਾਰ ਦਾ ਪਿਛੋਕੜ ਦੇਖ ਕੇ ਵੀ ਧਿਆਨ ਰੱਖਿਆ। ਇੱਕ ਜਮਾਤ ਦੇ ਵਿੱਚ ਬਹੁਤ ਗਰੀਬ ਬੱਚੇ 10 ਨੇ ਤੇ ਇਹਨਾਂ ਦੇ ਮਾਪੇ ਸਮਰੱਥ ਨਹੀਂ ਕਿ ਆ ਕੇ ਕਿਸੇ ਨੂੰ ਪੁੱਛ ਲੈਣ। ਠੀਕ ਹੈ। ਉਹਨਾਂ ਨੂੰ ਸੈਕਿੰਡ ਹੈਂਡ ਵਰਦੀਆਂ ਲੈ ਕੇ ਦੇ ਦਿੱਤੀਆਂ ਜੀ। ਮਤਲਬ ਇੰਨੀ ਮਾੜੀ ਮਾਨਸਿਕਤਾ। ਆ ਲੋ ਜੀ, ਕਹਿੰਦੇ ਮਤਲਬ ਕੀ ਕੁਛ ਹੋਇਆ। ਹੁਣ ਮੈਂ ਤੁਹਾਡੇ ਨਾਲ ਸਾਹਮਣਾ ਕਰਦਾ ਕਿ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਤੇ ਹੋਰ ਉਹਨਾਂ ਦੇ ਸੰਬੰਧਿਤ ਅਧਿਕਾਰੀ ਨੇ, ਉਹਨਾਂ ਨੇ ਆਪ ਇਹ ਵਰਦੀਆਂ ਖਰੀਦਣੀਆਂ ਸਕੂਲ ਮੈਨੇਜਮੈਂਟ ਦੀ ਬਜਾਏ ਜੀ। ਫਿਰ 150 ਤੋਂ ਲੈ ਕੇ 200 ਤੱਕ ਨਵੀਂ ਵਰਦੀਆਂ 'ਚੋਂ ਘਪਲਾ ਕੀਤਾ 600 ਰੁਪਏ ਪਿੱਛੇ, ਤੇ ਪੁਰਾਣੀਆਂ ਵਰਦੀਆਂ 'ਚ 300 ਰੁਪਏ ਤੋਂ ਵੱਧ ਖਾ ਗਏ ਜੀ। ਤੇ ਇਸ ਤਰ੍ਹਾਂ ਪ੍ਰਾਈਵੇਟ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਦਾਖਲ ਕੀਤਾ। ਜਿਵੇਂ ਹੁਣ ਮਤਲਬ ਕਿ ਇੱਥੇ ਸਾਹਮਣੇ ਆਏ ਤੱਥ ਕਿ ਇੱਕ ਸਕੂਲ ਦੇ ਵਿੱਚ 45 ਜਵਾਕ ਰਜਿਸਟਰ 'ਚ ਦਾਖਲ ਦਿਖਾਏ ਗਏ ਨੇ ਇੱਕ ਪਿੰਡ ਦੇ। ਠੀਕ ਹੈ। ਤੇ ਸਕੂਲ 'ਚ ਜਵਾਕ ਨੇ ਦਾਖਲ 15 ਜੀ। ਅਧਿਕਾਰੀਆਂ ਦੇ ਰਿਕਾਰਡ 'ਚ 45 ਨੇ, ਸਕੂਲ ਦੇ ਰਿਕਾਰਡ 'ਚ 15 ਨੇ ਜੀ। ਤੇ ਉਹ ਬਾਕੀ 35 ਬੱਚਿਆਂ ਦੀ ਵਰਦੀਆਂ ਸਿੱਧੀਆਂ ਖਾ ਗਏ। ਉਹ ਅੱਛਾ। ਤੇ ਮਤਲਬ 18,000 ਤਾਂ ਸਿੱਧਾ ਹੀ ਗਿਆ ਨਾ। ਤੇ ਇੱਕ ਪ੍ਰਾਇਮਰੀ ਸਕੂਲ ਦੀ ਘਟਨਾ ਹੈ। ਹੁਣ ਇਹਨੂੰ ਪੂਰੇ ਪੰਜਾਬ ਦੇ ਹਵਾਲੇ ਨਾਲ ਦੇਖ ਲਓ। ਸੰਗਰੂਰ ਦੇ ਵਿੱਚ ਪੁਰਾਣੀਆਂ ਵਰਦੀਆਂ ਦੇ ਬਿੱਲ ਵਧਾ ਕੇ ਦਿਖਾਉਣ ਦਾ ਮਾਮਲਾ ਸਾਹਮਣੇ ਆ ਗਿਆ। ਇਸੇ ਤਰ੍ਹਾਂ ਇੱਕ ਅੰਮ੍ਰਿਤਸਰ ਦੇ ਖੇਤਰ ਦੇ ਵਿੱਚ ਰਾਮੂਵਾਲੀਆ ਪਿੰਡ ਦੇ ਵਿੱਚ ਪ੍ਰਾਈਵੇਟ ਜਵਾਕਾਂ ਨੂੰ ਸਕੂਲ 'ਚ ਦਾਖਲ ਕਰਾਉਣ ਦਾ ਮਾਮਲਾ ਸਾਹਮਣੇ ਆ ਗਿਆ। ਸੋ ਹੁਣ ਸਾਡੇ
ਹਰਜੋਤ ਬੈਂਸ ਹੋਰਾਂ ਨੇ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆ ਗਈ ਆ, ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ, ਜਾਂਚ ਪੜਤਾਲ ਕਰ ਰਹੇ ਹਾਂ ਕਿ ਸਾਰਾ ਖੇਡ ਹੋਇਆ ਕਿਵੇਂ ਆ। ਸੋ 1.5 ਮਹੀਨੇ ਦੇ ਵਿੱਚ 21 ਕਰੋੜ ਦੇ ਪੈਸੇ ਨੂੰ ਵਰਦੀਆਂ ਵਾਲੇ ਨੂੰ ਖੁਰਦ-ਬੁਰਦ ਕਰਨਾ, 600 ਰੁਪਇਆ ਪਰ ਜਵਾਕ ਅਲਾਟ ਹੋਵੇ, ਕਿਤੇ ਸਸਤੀ ਖਰੀਦ ਲਈ, ਕਿਤੇ ਘਟੀਆ ਖਰੀਦ ਲਈ, ਕਿਤੇ ਰੰਗੇ ਨਹੀਂ ਮਿਲਦਾ, ਕਿਤੇ ਪੁਰਾਣੀ ਖਰੀਦ ਲਈ, ਕਿਤੇ ਜਵਾਕ ਪ੍ਰਾਈਵੇਟ ਦਾਖਲ ਕਰ ਲਏ। ਸੋ ਆ ਸਾਰਾ ਖੇਡਾ ਤੇ ਨਤੀਜਾ ਹੁਣ ਇਸ ਮਾਮਲਿਆਂ ਦੇ ਵਿੱਚ 3 BO ਮਤਲਬ ਸਸਪੈਂਡ ਕਰ ਦਿੱਤੇ ਗਏ। ਅੱਛਾ, ਅੰਮ੍ਰਿਤਸਰ ਜ਼ਿਲ੍ਹੇ ਦੇ 3 ਨੇ, ਜਿਹਦੇ ਵਿੱਚੋਂ ਮੈਂ ਦੇਖ ਰਿਹਾ BO ਹੈ ਇੱਕ ਜਸਪਾਲ ਬਲਾਕ ਅੰਮ੍ਰਿਤਸਰ ਦਾ, ਇੱਕ BO ਹੈ ਰਵਿੰਦਰਜੀਤ ਕੌਰ, ਇੱਕ BO ਹੈ ਦਲਜੀਤ, ਇਸੇ ਤਰ੍ਹਾਂ ਇੱਕ ਪਹਿਲਾਂ ਦਲਜਿੰਦਰ ਕੌਰ ਹੈ। ਇਹ ਸਸਪੈਂਡ ਕਰ ਦਿੱਤੇ ਗਏ ਨੇ ਜੀ ਹੁਣ, ਤੇ ਹਜੇ ਹੋਰ ਪੂਰੇ ਪੰਜਾਬ ਦੇ ਵਿੱਚ ਹੁਣੇ ਜਾਂਚ ਸ਼ੁਰੂ ਹੋ ਗਈ ਹੈ। ਸੋ ਇਹ ਨਵੀਂ ਸਰਕਾਰ ਦੇ ਵਿੱਚ ਵੀ ਇਹਦਾ ਮਤਲਬ ਤੁਸੀਂ ਭ੍ਰਸ਼ਟਾਚਾਰੀ ਤੇ ਕੰਟਰੋਲ ਨਹੀਂ ਕਰ ਪਾ ਰਹੇ। ਜੇ ਪਹਿਲੀਆਂ 'ਚ ਮਾਫੀਆ ਸੀ, ਇੱਥੇ ਤਾਂ ਹੁਣ ਵਰਦੀ ਮਾਫੀਆ ਵੀ ਆ ਗਿਆ ਜੀ। ਮਤਲਬ ਇਹ ਮੈਨੂੰ ਲੱਗਦਾ ਕਿ ਅਜਿਹੇ ਲੋਕਾਂ ਨੂੰ ਰਹਿਣ ਦਾ ਅਧਿਕਾਰ ਨਹੀਂ ਕੁਰਸੀਆਂ ਤੇ, ਇਹਨਾਂ ਦੇ ਖਿਲਾਫ ਇਹੋ ਜਿਹੇ ਸਖਤ ਐਕਸ਼ਨ ਹੋਣੇ ਚਾਹੀਦੇ ਨੇ ਤਾਂ ਕਿ ਦੂਜਿਆਂ ਲਈ ਉਦਾਹਰਨ ਬਣੇ। ਸੋ ਘੱਟੋ ਘੱਟ ਤੁਸੀਂ ਮਤਲਬ ਕਿ ਇਹ ਉਹ ਨੇ ਜਿਹੜੇ ਨਰੇਗਾ ਵਾਲੇ ਪੈਸੇ ਵੀ ਖਾ ਜਾਂਦੇ ਨੇ, ਮਨਰੇਗਾ ਵਾਲੇ ਵੀ ਖਾ ਜਾਂਦੇ ਨੇ, ਉਹ ਨੇ ਜਿਹੜੇ ਮਿਡ ਡੇ ਮੀਲ ਵੀ ਖਾ ਜਾਂਦੇ ਨੇ। ਮਤਲਬ ਜਵਾਕਾਂ ਦੀ ਥਾਲੀ ਚੋਂ ਤੁਸੀਂ ਖਿਚੜੀ ਤੱਕ, ਦਲੀਆ ਤੱਕ ਖਾ ਜਾਂਦੇ ਹੋ, ਤੇ ਉਹਨਾਂ ਦੇ ਕੱਪੜੇ, ਉਹਨਾਂ ਦੇ ਲੀੜੇ ਤੱਕ ਖਾ ਜਾਂਦੇ ਹੋ ਤਨ ਢੱਕਣ ਵਾਲੇ, ਤੁਸੀਂ ਉਹਨਾਂ ਦੇ ਸਕੂਲ ਦੀ ਵਰਦੀਆਂ ਤੱਕ ਖਾ ਜਾਂਦੇ ਹੋ, ਕਿਤਾਬਾਂ ਤੱਕ ਖਾ ਜਾਂਦੇ ਹੋ। ਤੇ ਇਹ ਤੋਂ ਵੱਧ ਹੋਰ ਮੱਧਭਾਗਾ ਕੀ ਹੋ ਸਕਦਾ ਪ੍ਰਵੀਨ ਜੀ। ਸੋ ਇਹ 1.5 ਮਹੀਨੇ ਦੇ ਵਿੱਚ 21 ਕਰੋੜ ਦਾ ਘਪਲਾ ਸਾਹਮਣੇ ਆਇਆ, ਜਿਹਨੂੰ ਲੈ ਕੇ ਤਰਥੱਲੀ ਮੱਚੀ ਆ ਹੁਣ ਸਿੱਖਿਆ ਵਿਭਾਗ ਦੇ ਵਿੱਚ, ਤੇ ਕਈਆਂ ਨੂੰ ਹੱਥਾਂ ਪੈਰਾਂ ਦੀ ਪਈ ਆ, ਜਿਨ੍ਹਾਂ ਨੇ ਰਸੀਦਾਂ ਖਰੀਦੀਆਂ, ਜਿਨ੍ਹਾਂ ਨੇ ਬਿੱਲ ਖਰੀਦੇ। ਇੱਥੋਂ ਤੱਕ ਕਿ ਮੈਨੂੰ ਪਤਾ ਲੱਗਿਆ ਕਈ ਦੁਕਾਨਾਂ ਵਾਲਿਆਂ ਤੋਂ ਜਿਹਨਾਂ ਤੋਂ ਲਈਆਂ, ਉਹ ਵੀ ਹੁਣ ਅਫਸਰਾਂ ਅਧਿਕਾਰੀਆਂ ਨੂੰ ਫੋਨ ਕਰ ਪੁੱਛਦੇ ਆ, ਬਾਈ ਸਾਡਾ ਨਾਂ ਤਾਂ ਨਹੀਂ ਵਿੱਚ ਆ ਜਾਊਗਾ ਕਿਤੇ। ਜੀ। ਸੋ ਬਿੱਲ ਤਾਂ ਉਹਨਾਂ ਨੇ ਵੀ ਜਾਲੀ ਬਣਾ ਕੇ ਦਿੱਤੇ। ਸੋ ਇਹ ਲੰਬਾ ਚੌੜਾ ਇੱਕ ਨਵਾਂ ਗਰੋਹ ਸਾਹਮਣੇ ਆਇਆ। ਹਾਂ, ਜਾਲੀ ਬਿੱਲ ਬਣਾ ਕੇ ਮਲਾਈ ਤੁਸੀਂ ਛਕੋ ਤੇ ਨਾ ਕਿਸੇ ਹੋਰ ਦਾ ਆਵੇ। ਹਨਾ, ਉਦੋਂ ਤਾਂ ਇਹ ਸੀਗਾ ਕਿ ਚਲੋ ਜੀ 30 ਬੱਚਿਆਂ ਦਾ ਬਿੱਲ ਹੋਰ ਐਂ ਕਰੋ, ਵਿੱਚੋਂ ਲੈ ਦੇ ਕੇ 5-7 ਦਾ ਇੱਧਰ ਉੱਧਰ ਕਰ ਦਿਓ ਤੇ ਬਣਾ ਦਿਓ ਬਿੱਲ। ਲਾਲਚ ਬੁਰੀ ਬਲਾ ਹੈ, ਸਿਆਣੇ ਨੇ ਐਵੇਂ ਨਹੀਂ ਆਖਿਆ ਸ਼ਰਮਾ ਜੀ। ਚਲੋ ਇਹ ਤਾਂ ਸ਼ਰਮਾ ਜੀ, ਇੱਕ ਖਬਰ 'ਚ ਤਾਂ ਤੁਸੀਂ ਦੱਸਿਆ ਵੀ ਚਲੋ ਜਵਾਕਾਂ ਨੂੰ ਵਰਦੀਆਂ ਲੈ ਕੇ ਦਿੱਤੀਆਂ ਜਾਂ ਜ਼ਿਆਦੇ ਪਾਤੀਆਂ, ਪਰ